ਆਪਾਂ ਕੁਝ ਹੋਰ ਅਹਿਮ ਖਬਰਾਂ ਦੇ ਬਾਰੇ ਗੱਲਬਾਤ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਜਗਰਾਉਂ ਤੋਂ। ਜਗਰਾਉਂ ਦੇ ਵਿੱਚ ਬੜੀ ਮੰਦਭਾਗੀ ਜਿਹੜੀ ਘਟਨਾ ਵਾਪਰੀ ਹੈ, ਬੜੀ ਮੰਦਭਾਗੀ ਖਬਰ ਜਗਰਾਉਂ ਤੋਂ ਆ ਰਹੀ ਹੈ। ਜਗਰਾਉਂ ਜਲੰਧਰ ਸੜਕ ਤੇ ਰੋਡ ਤੇ ਕਸਬਾ ਸਿੱਧਵਾਂ ਬੇਟ ਤੋਂ ਅੱਗੇ ਸਤਲੁਜ ਦਰਿਆ ਵਾਲੇ ਪਾਸੇ ਪੁਲ ਦੇ ਨਾਲ ਲੱਗਦਾ ਪਿੰਡ ਬੀਟਲਾਂ। ਇੱਥੇ ਪੇਕੇ ਘਰ ਇੱਕ ਬੀਬੀ ਮਿਲਣ ਆਈ ਸੀ ਤੇ ਉਹ ਦੋਹਾਂ ਬੱਚਿਆਂ ਤੇ ਉਹ ਬੀਬੀ ਨੂੰ, ਦੋਹਾਂ ਬੱਚਿਆਂ ਨੂੰ ਤੇ ਸੱਸ ਸਹੁਰੇ ਨੂੰ ਇੱਕ ਬੰਦੇ ਨੇ ਅੱਗ ਲਾ ਕੇ ਜਿਉਂਦੇ ਸਾੜ ਦਿੱਤਾ। ਮਰਨ ਵਾਲਿਆਂ ਦੇ ਵਿੱਚ ਮੁਲਜ਼ਮ ਦੀ 28 ਸਾਲਾ ਪਤਨੀ ਪਰਮਜੀਤ ਕੌਰ, 7 ਸਾਲਾਂ ਦੀ ਧੀ ਅਰਸ਼ਦੀਪ ਕੌਰ, 5 ਸਾਲਾ ਪੁੱਤ ਗੁਰਮੋਲ ਸਿੰਘ ਤੋਂ ਇਲਾਵਾ ਸਹੁਰਾ ਸੁਰਜਨ ਸਿੰਘ ਤੇ ਸੱਸ ਜੋਗਿੰਦਰੋ ਬਾਈ ਵੀ ਸ਼ਾਮਲ ਨੇ। ਇਹਨਾਂ ਸਾਰਿਆਂ ਤੇ ਕੈਨੀ ਦੇ ਵਿੱਚ ਲਿਆਂਦਾ ਪੈਟਰੋਲ ਛਿੜਕ ਕੇ ਕਮਰੇ ਦੇ ਵਿੱਚ ਬੰਦ ਕਰਕੇ ਮੂਹਰੋਂ ਅੱਗ ਲਾ ਦਿੱਤੀ ਗਈ। ਮੁਲਜ਼ਮ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਮਰੇ ਨੂੰ ਬਾਹਰੋਂ ਬੰਦ ਕਰਕੇ ਫਰਾਰ ਹੋ ਗਿਆ। ਇਹ ਵੀ ਪਤਾ ਲੱਗਿਆ ਕਿ ਮਰਨ ਤੋਂ ਪਹਿਲਾਂ ਬੁਰੀ ਤਰ੍ਹਾਂ ਝੁਲਸੇ ਪਰਿਵਾਰ ਦੇ ਇੱਕ ਜੀਅ ਨੇ ਘਟਨਾ ਬਿਆਨ ਕੀਤੀ। ਪਿੰਡ ਬੀਟਲਾਂ ਦੀ ਪਰਮਜੀਤ ਕੌਰ ਦਾ ਵਿਆਹ ਦਰਿਆ ਕੰਢੇ ਪੈਂਦੇ ਪਿੰਡ ਖੁਰਸ਼ੈਦਪੁਰਾ ਦੇ ਕਾਲੀ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਇਹਨਾਂ ਦੇ 2 ਬੱਚੇ ਹੋਏ, ਪਰ ਘਰ ਦੇ ਵਿੱਚ ਅਕਸਰ ਲੜਾਈ ਝਗੜਾ ਰਹਿੰਦਾ ਸੀ। ਇਸੇ ਤੋਂ ਪਰੇਸ਼ਾਨ ਹੋ ਕੇ ਪਰਮਜੀਤ ਕੌਰ ਕੁਝ ਦਿਨ ਪਹਿਲਾਂ ਪੇਕੇ ਘਰ ਆ ਗਈ। ਬੀਤੀ ਰਾਤ ਉਸ ਦਾ ਪਤੀ ਕਾਲੀ ਸਿੰਘ ਆਇਆ। ਪਿੰਡ ਵਾਸੀਆਂ ਦੇ ਮੁਤਾਬਕ ਉਸ ਕੋਲ ਕੈਨੀ ਦੇ ਵਿੱਚ ਪੈਟਰੋਲ ਸੀ, ਜੋ ਉਸਨੇ ਘਰ ਦੇ ਜੀਆਂ ਤੇ ਛਿੜਕ ਕੇ ਅੱਗ ਲਾ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇਹਾਂ ਨੂੰ ਨਕੋਦਰ ਹਸਪਤਾਲ ਦੇ ਵਿੱਚ ਭੇਜਿਆ ਗਿਆ। ਸੋ ਬਹੁਤ ਮੰਦਭਾਗੀ ਖਬਰ ਹੈ। ਪਰਿਵਾਰਕ ਝਗੜੇ ਨੇ ਜਿਹੜਾ ਉਹ 4-5 ਜਣਿਆਂ ਦੀ ਜਾਨ ਲੈ ਲਈ ਤੇ ਉਸ ਤੋਂ ਵੀ ਜਿਹੜਾ ਵੱਡਾ ਦਰਿੰਦਾ ਉਹ ਸੀ ਜਿਹਨੇ ਬੱਚੇ ਵੀ ਦੇਖੋ ਕਿਸੇ ਨੂੰ ਵੀ ਹਰਟ ਕਰਨਾ ਬਹੁਤ ਮਾੜੀ ਗੱਲ ਹੈ, ਭਾਵੇਂ ਕੋਈ ਬੱਚਾ, ਭਾਵੇਂ ਕੋਈ ਵੱਡਾ, ਪਰ ਕਮਰੇ ਦੇ ਵਿੱਚ ਬੰਦ ਕਰਕੇ ਮੂਹਰੋਂ ਅੱਗ ਕੁੰਡੀ ਲਾ ਕੇ ਅੱਗ ਲਾ ਦੇਣੀ, ਕਿੱਡੀ ਵਹਿਸ਼ੀਆਨਾ ਕਾਰਵਾਈ।